ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਮਨ ਐਜੀਟੇਟਿਡ ਹੈ, ਮਨ ਦੇ ਵਿੱਚ ਦਰਦ ਹੈ, ਉਹ ਪੀੜ ਹੈ, ਕਿਉਂਕਿ ਅਸੀਂ ਖੁਦ ਇਹ ਹੰਡਾਈ ਹੋਈ ਹੈ ਔਰ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਅੱਜ ਕਿੰਨੇ ਘਰਾਂ 'ਚ ਦਿੱਲੀ ਦੇ ਸੋਗ ਹੋਏਗਾ, ਵੈਣ ਹੋਣਗੇ, ਕਿੰਨੇ ਘਰਾਂ 'ਚ ਤਕਲੀਫ, ਬੇਘਰੇ, ਸਿਰ ਤੋਂ ਛੱਤ ਦਾ ਉੱਡ ਜਾਣਾ, ਕਮਾਈ ਦਾ ਸਾਧਨ ਖਤਮ ਹੋ ਜਾਣਾ, ਕਮਾਈ ਕਰਨ ਵਾਲੇ ਬੰਦੇ ਦਾ ਚਲੇ ਜਾਣਾ। ਸੋ ਮੇਰੇ ਮਨ ਦੇ ਵਿੱਚ ਇਹ ਦਰਦ ਲਗਾਤਾਰਤਾ ਨਾਲ ਇੱਕ ਟੀਸ ਬਣਿਆ ਹੋਇਆ ਪਿਛਲੇ ਇਹਨਾਂ 3-4 ਦਿਨਾਂ ਤੋਂ। ਔਰ ਜਿਹੜਾ ਜਦੋਂ ਅਸੀਂ ਰੂਹਾਨੀਅਤ ਵੱਲ ਦੇਖਦੇ ਹਾਂ ਤੇ ਅਲਟੀਮੇਟਲੀ ਬਹੁਤ ਵਾਰ ਉਸ ਚੋਂ ਤੁਹਾਨੂੰ ਇੱਕ ਸਕੂਨ ਮਿਲਦਾ ਹੈ, ਕਿਉਂਕਿ ਤੁਸੀਂ ਅਲਟੀਮੇਟ ਟਰੂਥ ਰੱਬ ਦੇ ਨੇੜੇ ਹੁੰਦੇ ਆ ਇਹ ਦੇਖਦੇ ਹੋ ਕਿ ਬੇਸ਼ੱਕ ਕਈ ਵਾਰ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਇਹ ਸਾਰੇ ਕਿਹਨੂੰ ਕੌਣ ਸਜ਼ਾ ਕਿਸ ਚੀਜ਼ ਦੀ ਦੇ ਰਿਹਾ ਹੈ ਔਰ ਕਿਉਂ ਇਹ ਜ਼ੁਲਮ ਹੋ ਰਿਹਾ ਹੈ। ਜ਼ੁਲਮ ਨੂੰ ਸਹਾਰਨਾ ਵੀ ਨਹੀਂ ਬਣਦਾ, ਉਸ ਦੇ ਖਿਲਾਫ ਲੜਨਾ ਇਹੀ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਿਖਾਇਆ। ਔਰ ਹਰ ਇਨਸਾਫ ਪਸੰਦ ਬੰਦਾ ਇਨਸਾਫ ਲਈ ਲੜਦਾ, ਪਰ ਅਲਟੀਮੇਟਲੀ ਰੱਬ ਦੇ ਅੱਗੇ ਸਾਡਾ ਆਪਣਾ ਆਪਾ ਰੱਖ ਕੇ ਉੱਥੋਂ ਹੀ ਤੁਹਾਨੂੰ ਤਾਕਤ ਵੀ ਮਿਲਦੀ ਹੈ, ਉੱਥੋਂ ਹੀ ਤੁਹਾਨੂੰ ਅਮਨ ਵੀ ਮਿਲਦਾ ਹੈ, ਉੱਥੋਂ ਹੀ ਤੁਹਾਨੂੰ ਟਿਕਾ ਵੀ ਮਿਲਦਾ ਹੈ, ਤੁਸੀਂ ਸਹਿਜ ਦੇ ਵਿੱਚ ਵੀ ਆਉਂਦੇ ਹੋ। ਔਰ ਅੱਜ ਦਾ ਇਹ ਸ਼ਬਦ ਜਿਹੜਾ ਅਸੀਂ ਵਿਚਾਰ ਕਰ ਰਹੇ ਹਾਂ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਦੇ ਵਿੱਚ, ਆਸਾ ਮਹੱਲਾ ਪੰਜਵਾਂ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹਿ ਭਇਓਰੀ, ਮਹਾ ਮੋਹਣੀ ਤੁਧ ਨਾ ਵਿਆਪੈ, ਤੇਰਾ ਆਲਸ ਕਹਾਂ ਗਇਓਰੀ। ਰਹਾਓ, ਜਿਵੇਂ ਜਿਹੜੀ ਰਹਾਓ ਦੀ ਤੁਕ ਹੁੰਦੀ ਹੈ ਉਹ ਉਸ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਉਸ ਦੀ ਜਿਹੜੀ ਹੈ ਉਹ ਉਸ ਦਾ ਸਾਰ ਹੁੰਦਾ ਹੈ। ਔਰ ਇਹਦੇ 'ਚ ਜਿਹੜੀ ਅਟੈਚਮੈਂਟ ਮੋਹ ਦੀ ਨੀਂਦ ਹੈ, ਔਰ ਜਿਹੜੀ ਮੋਹ ਦੀ ਨੀਂਦ ਸਾਡੀ ਪਵਿੱਤਰ ਰੂਹ ਨੂੰ, ਸਾਡੇ ਅੰਦਰਲੇ ਜ਼ਿਹਨ ਨੂੰ ਮੈਲਾ ਕਰਦੀ ਹੈ, ਗੰਦਲਾ ਕਰਦੀ ਹੈ। ਕਿਉਂਕਿ ਜਦੋਂ ਅਸੀਂ ਕਿਸੇ ਲਗਾਵ 'ਚ, ਜਿਹੜੀ ਰਾਜ ਸ਼ਕਤੀ ਹੈ, ਪੋਲੀਟੀਕਲ ਪਾਵਰ ਹੈ, ਅੱਜ ਜੋ ਜ਼ੁਲਮ ਮੋਦੀ ਰਜੀਮ ਕਰ ਰਿਹਾ, ਉਹ ਉਸ ਪਾਵਰ ਦੇ ਨਸ਼ੇ ਦੇ ਵਿੱਚ ਇਸ ਗੱਲ ਨੂੰ ਭੁੱਲ ਕੇ ਕਿ ਕੋਈ ਰੱਬ ਹੈ ਜਿਸ ਦੇ ਅੱਗੇ ਤੁਸੀਂ ਅਕਾਊਂਟੇਬਲ ਹੋਣਾ ਹੈ, ਆਨਸਰੇਬਲ ਹੋਣਾ ਹੈ, ਲੇਕਿਨ ਉਹਨਾਂ ਨੂੰ ਇਸ ਤਾਕਤ ਦੇ ਨਸ਼ੇ ਨੇ ਅੰਨਾ ਕਰ ਦਿੱਤਾ ਹੋਇਆ ਹੈ। ਉਹਨਾਂ ਦੇ ਮਨ ਮੈਲੇ ਨੇ, ਗੰਦੇ ਨੇ, ਗੰਦਗੀ ਨਾਲ ਭਰੇ ਹੋਏ ਨੇ, ਉਹਨਾਂ ਦੇ ਜ਼ਿਹਨ ਦੇ ਵਿੱਚ ਸਿਰਫ ਤੇ ਸਿਰਫ ਸੈਲਫਿਸ਼ਨੈਸ ਹੈ। ਔਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਦੋਂ ਤੁਹਾਡੇ ਅੰਦਰੋਂ ਇਹ ਮੋਹ ਦੀ ਮੈਲ ਟੁੱਟਦੀ ਹੈ ਤੇ ਇਹ ਸਵਾਲ ਪੈਦਾ ਹੁੰਦਾ ਹੈ, ਮੋਹ ਮਰਨ ਨੀਂਦ ਤੇ ਛੁਟਕੀ, ਤੁਸੀਂ ਉਸ ਗਫਲਤ ਦੀ ਨੀਂਦ ਚੋਂ ਜਾਗੇ, ਕੌਣ ਅਨੁਗ੍ਰਹਿ ਭਇਓਰੀ। ਇਹ ਉਹ ਰੂਹਾਂ ਜਿਹੜੀਆਂ ਇਸ ਗੰਦਗੀ ਚੋਂ ਨਿਕਲ ਕੇ ਰੱਬ ਦੇ ਪਿਆਰ ਦੀ ਪਾਕੀਜ਼ਗੀ 'ਚ ਨੇ। ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਵੀ ਤੁਸੀਂ ਇਸ ਮੋਹ ਦੀ ਉਸ ਜਕੜ ਚੋਂ ਨਿਕਲ ਕੇ ਕਿਵੇਂ ਫਰੀ ਹੋਈਆਂ। ਉਹਨਾਂ ਰੂਹਾਂ ਨੂੰ ਇਹ ਸਵਾਲ ਹੈ, ਕਿਹੜੀ ਤੁਹਾਡੇ ਤੇ ਬਖਸ਼ਿਸ਼ ਹੋਈ ਹੈ ਰੱਬ ਦੀ, ਕਿਹੜਾ ਕਰਮ ਹੋਇਆ। ਮਹਾ ਮੋਹਣੀ ਤੁਧ ਨਾ ਵਿਆਪੇ, ਤੇਰਾ ਆਲਸ ਕਹਾਂ ਗਇਓਰੀ। ਮਹਾ ਮੋਹਣੀ ਦੁਨੀਆ ਮਾਇਆ, ਜਦੋਂ ਗੁਰੂ ਸਾਹਿਬ ਨੇ ਇੱਕ ਥਾਂ ਫਰਮਾਇਆ ਕਿ ਇਹ ਮਾਇਆ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਹੁਣ ਹਰ ਚੀਜ਼ ਨੂੰ ਖਾਣ ਲਈ ਅਸੀਂ ਚਬਾਉਂਦੇ ਹਾਂ, ਦੰਦਾਂ ਦੇ ਨਾਲ ਹੀ ਖਾਧੀ ਜਾਂਦੀ ਹੈ, ਪਰ ਇਹ ਜਿਹੜੀ ਮਾਇਆ ਹੈ ਦੁਨੀਆਦਾਰੀ ਦੀ, ਜਿਹੜੀ ਮੋਹ ਦੇ ਵਿੱਚ ਤੁਹਾਨੂੰ ਗ੍ਰਸ ਲੈਂਦੀ ਹੈ, ਇਹਦੇ ਭਾਵੇਂ ਦੰਦ ਨਹੀਂ ਨੇ, ਪਰ ਤੁਹਾਨੂੰ ਇਹ ਰਿਅਲਾਈਜ਼ ਹੀ ਨਹੀਂ ਹੁੰਦਾ ਕਿ ਤੁਹਾਨੂੰ ਕਿਵੇਂ ਇਹ ਸਵਾਲੋ ਕਰ ਰਹੀ ਹੈ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਇੱਕ ਪਾਸੇ ਉਹਨਾਂ ਨੇ ਤੁਹਾਨੂੰ ਭਰਮ ਦੇ ਵਿੱਚ ਫਸਾਇਆ ਹੋਇਆ, ਤੇ ਜਿਨ ਵਿਨ ਦੰਤਾਂ ਜਗ ਖਾਇਆ, ਬਿਨਾਂ ਦੰਦਾਂ ਤੋਂ ਜਿਹੜੀ ਸੰਸਾਰ ਨੂੰ ਸਵਾਲੋ ਕਰ ਰਹੀ ਹੈ। ਔਰ ਹੁਣ ਉਹ ਜਿਹੜੀ ਰੂਹਾਂ ਉਸ ਸਾਰੇ ਚੋਂ ਨਿਕਲ ਗਈਆਂ, ਉਹਨੂੰ ਇਹ ਸਵਾਲ ਪੁੱਛਿਆ ਜਾ ਰਿਹਾ, ਮਹਾ ਮੋਹਣੀ ਤੁਧ ਨਾ ਵਿਆਪੇ, ਕਿ ਜਿਹਨੇ ਹਰ ਇਨਸਾਨ ਨੂੰ ਮੋਹਿਆ ਹੋਇਆ ਜਿਸ ਮਾਇਆ ਨੇ, ਉਹਨੇ ਤੈਨੂੰ ਕਿਉਂ ਨਹੀਂ ਮੋਹਿਆ ਹੋਇਆ। ਤੇਰਾ ਆਲਸ ਕਹਾਂ ਗਇਓਰੀ, ਤੇਰਾ ਜਿਹੜਾ ਰੱਬ ਦੇ ਰਸਤੇ ਤੇ ਤੁਰਨ ਦਾ ਚਾਅ ਹੈ, ਉਹਨੇ ਤੇਰੇ ਆਲਸ ਨੂੰ ਕਿਵੇਂ ਗਵਾਇਆ ਹੋਇਆ, ਕਿੱਥੇ ਚਲਾ ਗਿਆ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓ ਰੀ, ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ,
ਸਗਲ ਭਵਨ ਲੁੱਟਿਓਰੀ, ਕਿ ਨਾ ਤੇਰੇ ਅੰਦਰ ਲਸਟ ਹੈ, ਇਹ ਰੱਬ ਨੂੰ ਮਿਲੀਆਂ ਹੋਈਆਂ ਰੂਹਾਂ ਦੀ ਗੱਲ ਹੈ, ਕਿ ਨਾ ਤੇਰੇ ਅੰਦਰ ਲਸਟ ਹੈ, ਨਾ ਤੇਰੇ ਅੰਦਰ ਗੁੱਸਾ ਹੈ, ਕ੍ਰੋਧ ਹੈ, ਨਾ ਤੇਰੇ ਅੰਦਰ ਅਹੰਕਾਰ ਹੈ, ਅਨਾ ਹੈ, ਗਾਖਰੋ, ਜਿਹੜੀਆਂ ਕਿ ਇਹ ਸਾਰੀਆਂ ਹੀ ਬੜੀਆਂ ਮੁਸ਼ਕਲ ਦੇਣ ਵਾਲੀਆਂ ਰੂਹ ਨੂੰ ਜਿਹੜੀਆਂ ਨੇ ਬਿਮਾਰੀਆਂ ਨੇ, ਕਾਮ ਹੈ, ਕ੍ਰੋਧ ਹੈ, ਹੰਕਾਰ ਹੈ। ਸੰਜਮ ਕੌਣ ਛੁੱਟਿਓਰੀ, ਤੇਰੇ ਅੰਦਰੋਂ ਕਿਵੇਂ ਇਹ ਜਿਹੜਾ ਸੰਜਮ ਹੈ, ਜਿਹੜਾ ਤੂੰ ਰੱਬ ਦੀ ਯਾਦ ਦੇ ਡਿਸਪਲਿਨ ਚ ਆਈ ਹੈ, ਉਹ ਕਿਵੇਂ ਆਇਆ? ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ, ਸਗਲੋ ਭਵਨ ਲੁੱਟਿਓਰੀ, ਕਿ ਉਹ ਦੇਵਤੇ ਹੋਣ, ਉਹ ਇਨਸਾਨ ਹੋਣ, ਸਾਰੇ ਦੁਨੀਆ ਜਿਹੜੀ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗ੍ਰਿਫਤ ਦੇ ਵਿੱਚ ਹੈ, ਉਸ 'ਚ ਫਸੀ ਹੋਈ ਹੈ, ਤੇ ਤੂੰ ਕਿਵੇਂ ਆਪਣੇ ਆਪ ਨੂੰ ਇਸ ਸਾਰੇ ਤੋਂ ਆਜ਼ਾਦ ਕਰ ਲਿਆ? ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਿਓਰੀ, ਐਸੋ ਸਮਰੱਥ ਵਰਣ ਨਾ ਸਾਕੋਂ, ਤਾਂ ਕਿ ਉਪਮਾ ਜਾਤ ਨਾ ਕੇ ਹੋਰੀ। ਹੁਣ ਦਾਵਾ ਅਗਨ, ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ, ਭਾਵੇਂ ਇੱਕ ਨੁੱਕਰ ਤੋਂ ਲੱਗਦੀ ਹੈ, ਪਰ ਹੌਲੀ 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 ਉਹ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੇ। ਅਸੀਂ ਐਮਾਜ਼ੋਨ ਫੋਰੈਸਟ ਦੇਖੇ ਨੇ, ਆਸਟ੍ਰੇਲੀਆ ਦੇ ਵਿੱਚ ਦੇਖਿਆ, ਪਰ ਕਈ ਵਾਰ ਉਸ ਸਾਰੀ ਅੱਗ ਦੇ ਵਿੱਚ ਵੀ ਭਾਵੇਂ ਸਾਰਾ ਜੰਗਲ ਸੜ ਰਿਹਾ ਹੁੰਦਾ ਹੈ, ਕਿਸੇ ਨੁੱਕਰ 'ਚ ਖਲੋਤਾ ਹੈ ਕੋਈ ਜਿਹੜਾ ਬੂਟਾ ਹੈ, ਕੋਈ ਰੁੱਖ ਹੈ, ਉਹ ਬਚ ਜਾਂਦਾ। ਸੋ ਇਸੇ ਤਰ੍ਹਾਂ ਦਾਵਾ ਅਗਨ, ਇਹ ਜਿਹੜੀ ਅੱਗ ਹੈ ਤ੍ਰਿਸ਼ਨਾ ਦੀ, ਡਿਜ਼ਾਇਰਸ ਦੀ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਉਹਨੇ ਸਾਰਾ ਜੰਗਲ ਸਾੜ ਦਿੱਤਾ ਹੈ, ਕਿ ਹਰ ਕੋਈ ਜਿਹਦੇ ਨਾਲ ਤੁਹਾਡਾ ਵਾਹ ਪੈਂਦਾ ਹੈ ਉਹ ਇਸ ਅੱਗ ਦੇ ਵਿੱਚ ਸੜ ਰਹੇ ਨੇ। ਕੋਈ ਹਰਿਆ ਬੂਟ ਰਿਓਰੀ, ਕੋਈ ਤਾਂ ਹੈ ਹਰਿਆ ਬੂਟਾ ਜਿਹੜਾ ਇਸ ਸਾਰੀ ਅੱਗ ਦੇ ਵਿੱਚ ਵੀ ਬਚਿਆ ਹੋਇਆ ਹੈ। ਐਸੋ ਸਮਰੱਥ ਵਰਣ ਨਾ ਸਾਕੋਂ, ਤਾਂ ਕਿ ਉਪਮਾ ਜਾਤ ਨਾ ਘਿਓਰੀ, ਜਿਹੜਾ ਉਹ ਹਰਿਆ ਬੂਟਾ ਹੈ, ਜਿਹੜਾ ਇਸ ਡਿਜ਼ਾਇਰਸ ਦੀ ਅੱਗ ਤੋਂ ਬਚਿਆ ਹੋਇਆ ਹੈ, ਉਸ ਦੇ ਗੁਣਾਂ ਨੂੰ, ਉਸ ਦੀ ਮਹਿਮਾ ਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਤੁਸੀਂ ਦੱਸ ਨਹੀਂ ਸਕਦੇ, ਤਾਂ ਕਿ ਉਪਮਾ ਜਾਤ ਨਾ ਕਿ ਉਹਦੀ ਉਪਮਾ ਵਡਿਆਈ ਹੈ, ਉਸ ਦੀ ਬੱਲੇ ਬੱਲੇ ਹੈ, ਵਾਹ ਵਾਹ ਹੈ, ਉਹਨੂੰ ਤੁਸੀਂ ਕਹਿ ਹੀ ਨਹੀਂ ਸਕਦੇ, ਤਾਂ ਕਿ ਉਪਮਾ ਜਾਤ ਨਾ ਕਿ ਹੋ ਰਹੀ। ਕਾਜਰ ਕੋਠ ਮੈਂ ਭਈ ਨ ਕਾਰੀ, ਨਿਰਮਲ ਬਰਨ ਬਨਿਓਰੀ, ਮਹਾ ਮੰਤਰ ਗੁਰ ਹਿਰਦੈ ਵਸਿਓ, ਅਚਰਜ ਨਾਮ ਸੁਨਿਓਰੀ। ਹੁਣ ਆਮ ਹੁੰਦਾ ਹੈ ਵੀ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ, ਕਿ ਜੇ ਤੁਸੀਂ ਇਸੇ ਤਰ੍ਹਾਂ ਕਾਜਰ ਕੋਠੀ ਹੈ, ਕਾਲਖ ਦੀ ਕੋਠੀ, ਜੇ ਕੋਈ ਕਾਲਖ ਦੀ ਕੋਠੀ 'ਚ ਵੜ ਜਾਏ, ਹੋ ਨਹੀਂ ਸਕਦਾ ਕਿ ਉਹਨੂੰ ਕਾਲਖ ਨਾ ਲੱਗੇ। ਹੁਣ ਇਹ ਜਿਹੜਾ ਸੰਸਾਰ ਹੈ, ਜਿਹਦੇ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਨੇ ਟੇਕ ਓਵਰ ਕੀਤਾ ਹੋਇਆ, ਇਹ ਇਵੇਂ ਹੀ ਹੈ ਜਿਵੇਂ ਕਾਲਖ ਦੀ ਕੋਠੜੀ ਹੈ, ਤੇ ਇਹਦੇ 'ਚ ਉਹੀ ਕੋਈ ਵਿਰਲੀ ਰੂਹ ਹੈ ਜਿਹੜੀ ਉਸ ਤੋਂ ਬਚੀ ਹੁੰਦੀ ਹੈ ਜਾਂ ਬਚ ਸਕਦੀ, ਉਹੀ ਜਿਹੜੀ ਰੱਬ ਦੇ ਵੱਲ ਤੁਰਦੀ ਹੈ। ਪਰ ਇਹ ਵੀ ਸਵਾਲ ਹੈ, ਕਾਜਰ ਕੋਠ ਮੈਂ ਭਈ ਨਾ ਕਾਰੀ, ਕਿ ਵੀ ਕੱਜਲ ਦੀ ਕੋਠੜੀ ਦੇ ਵਿੱਚ ਵੀ ਹੁੰਦੇ ਆ, ਤੇਰੀ ਰੂਹ ਦੇ ਉੱਤੇ ਕੋਈ ਨੈਗੇਸ਼ਨ ਨਹੀਂ ਹੋਈ, ਕੋਈ ਪ੍ਰਭਾਵ ਨਹੀਂ ਆਇਆ। ਨਿਰਮਲ ਬਰਨ ਬਨਿਓਰੀ, ਬਰਨ ਹੁੰਦਾ ਰੰਗ, ਨਿਰਮਲ ਜਿਸ ਦੇ ਉੱਤੇ ਕੋਈ ਕਾਲਖ ਨਹੀਂ ਹੈ, ਕੋਈ ਜਿਸ ਦੇ ਉੱਤੇ ਧੱਬਾ ਨਹੀਂ ਹੈ। ਮਹਾ ਮੰਤਰ ਗੁਰ ਹਿਰਦੈ ਬਸਿਓ, ਅਚਰਜ ਨਾਮ ਸੁਨਿਓਰੀ। ਪਹਿਲੇ 'ਚ ਸਵਾਲ ਹੈ ਕਿ ਕਿਵੇਂ ਇਸ ਕੱਜੜ ਦੀ ਕੋਠੀ 'ਚ ਬਚਾ ਰਿਹਾ, ਤੇ ਜਵਾਬ ਹੈ ਮਹਾ ਮੰਤਰ ਗੁਰ ਹਿਰਦੈ ਵਸਿਓ, ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਰੱਬ ਦੀ ਯਾਦ ਦਾ, ਰੱਬ ਦੇ ਸਿਮਰਨ ਦਾ, ਰੱਬ ਦੀ ਇਬਾਦਤ ਦਾ, ਰੱਬ ਦੀ ਦੁਆ ਦਾ ਜਿਹੜਾ ਬੇਸਿਕ ਫਾਰਮੂਲਾ ਹੈ। ਮੰਤਰ ਇਹ ਕੋਈ ਸਿਰਫ ਬ੍ਰਾਹਮਣ ਦਾ ਘੜਿਆ ਹੋਇਆ ਸ਼ਬਦ, ਉਹਦੇ ਮੰਤਰਾਂ ਤੱਕ ਨਹੀਂ ਹੈ, ਇਹ ਬੇਸਿਕ ਫਾਰਮੂਲੀ ਇਹਨੂੰ ਅਸੀਂ ਕਹਿੰਦੇ ਹਾਂ, ਕਿ ਇਹ ਅੰਦਰ ਹੈ ਯਾਦ। ਜੇ ਤੁਸੀਂ ਰੱਬ ਦੀ ਯਾਦ 'ਚੋਂ ਮਹਾ ਮੰਤਰ ਗੁਰੂ ਹਿਰਦੈ ਵਸਿਓ, ਅਚਰਜ ਨਾਮ ਸੁਨਿਓਰੀ, ਤੇ ਤੁਸੀਂ ਉਸ ਅਚਰਜ, ਉਸ ਵੰਡਰਫੁਲ, ਸਾਡੇ ਕਿਸੇ ਵੀਰ ਨੇ ਪੁੱਛਿਆ ਸੀ, ਸਾਡੇ ਵੀਰ ਨੇ, ਕਿ ਜੀ ਵਾਹਿਗੁਰੂ ਦਾ ਕੀ ਮਤਲਬ ਹੁੰਦਾ ਹੈ? ਜਿਵੇਂ ਅੱਲਾ ਦੇ ਲਈ ਸਿੱਖਾਂ ਦੇ ਵਿੱਚ ਲਫ਼ਜ਼ ਵਾਹਿਗੁਰੂ ਵਰਤਿਆ ਜਾਂਦਾ ਹੈ, ਵਾਹਿਗੁਰੂ ਜਿਵੇਂ ਅਸੀਂ ਆਮ ਵਾਹ ਵਾਹ ਕਹਿੰਦੇ, ਸੈਂਸ ਆਫ ਵੰਡਰ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖਦੇ ਹੋ, ਤੁਸੀਂ ਸੂਰਜ ਚੜ੍ਹਦਾ ਦੇਖਦੇ ਹੋ, ਚੰਦਰਮਾ ਦੇਖਦੇ ਹੋ, ਕੁਦਰਤ ਦੇਖਦੇ ਹੋ ਰੱਬ ਦੀ, ਦਰਿਆ, ਝਰਨੇ, ਆਬਸ਼ਾਰ, ਇਨਸਾਨੀ ਖੂਬਸੂਰਤੀ, ਇਨਸਾਨੀ ਵਜੂਦ, ਹਰ ਚੀਜ਼ ਨੂੰ ਦੇਖ ਕੇ ਕਿ ਉਸ ਰੱਬ ਨੇ ਕਿਵੇਂ ਕਾਇਨਾਤ ਬਣਾਈ, ਕਿਵੇਂ ਸ੍ਰਿਸ਼ਟੀ ਬਣਾਈ, ਤੇ ਮੂੰਹ 'ਚ ਲਫ਼ਜ਼ ਨਿਕਲਦਾ ਹੈ ਵਾਹਿਗੁਰੂ। ਵਾਹ, ਗੁਰੂ ਹੈ ਜਿਹੜਾ
ਡਾਰਕਨੈਸ ਨੂੰ ਬਸਟ ਕਰਦਾ। ਇਹ ਰੱਬ ਦੇ ਲਈ ਹੈ ਕਿ ਉਹ ਵੰਡਰਫੁਲ ਲਾਰਡ, ਜੇ ਅਸੀਂ ਕਹਿਣਾ ਹੋ ਜਾਂ ਵੰਡਰਫੁਲ ਗॉड, ਸੈਂਸ ਆਫ ਵੰਡਰ ਹੈ। ਔਰ ਇਹੀ ਅਚਰਜ ਨਾਮ ਸੁਣਿਓ ਰੀ ਕਿ ਉਸ ਵਾਹਿਗੁਰੂ ਦਾ ਨਾਮ ਅਚਰਜ ਹੈ, ਉਹ ਇੱਕ ਵੰਡਰਫੁਲ ਹੈ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਉੱਪਰ ਜਿੰਨੇ ਸਵਾਲ ਸੀ ਕਿ ਕਿਵੇਂ ਮੋਹ ਦੀ ਨੀਂਦ ਤੋਂ ਜਾਗੀ, ਕਿਵੇਂ ਕਾਮ ਕ੍ਰੋਧ ਗਾਖਰੋ ਤੋਂ ਬਚੀ, ਕਿਵੇਂ ਦਾਵਾ ਅਗਨ ਬਹੁਤ ਰਣਜਾਲੇ, ਹਰਿਆ ਬੂਟਾ ਕਿਵੇਂ ਰਿਹਾ, ਤੇ ਸਭ ਦਾ ਹੈ ਜਵਾਬ ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਕਿ ਉਸ ਰੱਬ ਨੇ ਰਹਿਮਤ ਕੀਤੀ, ਨਜ਼ਰੇ ਅਨਾਇਤ, ਨਜ਼ਰ ਹੁੰਦਾ ਨਜ਼ਰ ਤੋਂ, ਉਹਨੇ ਨਜ਼ਰ ਕੀਤੀ, ਅਵਲੋਕਨ ਦੇਖਣਾ। ਉਸ ਪਿਆਰੇ ਨੇ ਪਿਆਰ ਦੀ ਨਜ਼ਰ ਦੇ ਨਾਲ ਤੱਕਿਆ, ਆਪਣੇ ਚਰਨ ਲਗਾਈ, ਆਪਣੀ ਮੁਹੱਬਤ ਦੇ ਵਿੱਚ ਆਪਣੇ ਪਿਆਰ ਦੇ ਵੱਲ ਰੱਬ ਨੇ ਜੋੜ ਲਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਉਸ ਦੀ ਬਦੌਲਤ ਮੇਰੇ ਅੰਦਰ ਪਿਆਰ ਦਾ ਸਪਰਿੰਗ ਜਿਹੜਾ ਹੈ ਉਹ ਉੱਠਿਆ, ਉਹ ਖੜਾ ਹੋ ਗਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਔਰ ਮੇਰਾ ਅੰਦਰ ਟਿਕ ਗਿਆ, ਸੁਖ ਚ ਆ ਗਿਆ, ਆਰਾਮ ਚ ਆ ਗਿਆ। ਸਾਧੂ ਸੰਗ ਸਮਾਈ, ਔਰ ਭਲੇ ਲੋਕਾਂ ਦੀ ਸੰਗਤ ਦੇ ਨਾਲ ਮੇਰੇ ਅੰਦਰ ਨਾਮ ਵਾਹਿਗੁਰੂ ਦਾ ਆਇਆ। ਔਰ ਇਵੇਂ ਹੋਇਆ ਜਿਵੇਂ ਦਿਨ ਰਾਤ ਮੈਂ ਉਸ ਵਾਹਿਗੁਰੂ ਦੀ ਯਾਦ ਵਿੱਚ ਸਮਾਇਆ ਹੋਇਆ ਹੈ, ਯਾਦ ਵਿੱਚ ਸਮਾਈ ਹੋਈ ਹੈ। ਇਹ ਆਨਸਰ ਹੈ ਉਹਨਾਂ ਸਾਰੇ ਸਵਾਲਾਂ ਦਾ ਕਿ ਕਿਵੇਂ ਰੱਬ ਦੇ ਨਾਲ ਮਿਲਾਪ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।